ਇੰਡੋਜ਼ ਟੀਵੀ ਦੇ ਪ੍ਰੋਗਰਾਮ ਸੰਵਾਦ ਦੇ ਵਿੱਚ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਇਹ ਪ੍ਰੋਗਰਾਮ ਵੀਰਵਾਰ ਤੇ ਸ਼ਨੀਚਰਵਾਰ ਹਫਤੇ ਦੇ 2 ਦਿਨ ਜਿਹੜਾ ਇਹ ਦਿਖਾਇਆ ਜਾਂਦਾ। ਇਹਦੇ ਵਿੱਚ ਅਸੀਂ ਭਖ ਦੇ ਮੁੱਦਿਆਂ ਨੂੰ ਲੈ ਕੇ ਇਹਨਾਂ ਦੋਨਾਂ ਹੀ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਰੂਬਰੂ ਹੁੰਦੇ ਆ। ਅੱਜ ਜਿਹੜੇ ਭਖ ਦੇ ਮੁੱਦੇ ਨੂੰ ਲੈ ਕੇ ਪਹਿਲੇ ਮੁੱਦੇ ਨੂੰ ਲੈ ਕੇ ਤੁਹਾਡੇ ਰੂਬਰੂ ਹੋਣ ਲੱਗੇ ਆ, ਉਹ ਹੈ CBI ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕਲੋਜ਼ਰ ਰਿਪੋਰਟ ਜਿਹੜੀ ਕੋਰਟ ਦੇ ਅੰਦਰ ਪੇਸ਼ ਕੀਤੀ ਗਈ ਹੈ, ਉਸ ਨੂੰ ਲੈ ਕੇ। 1 ਜੂਨ 2015 'ਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੁੰਦੇ ਆ। ਉਸ ਤੋਂ ਬਾਅਦ ਬਰਗਾੜੀ ਪੋਸਟਰ ਲੱਗਦੇ ਆ ਧਮਕੀ ਭਰੇ। ਉਸ ਤੋਂ ਬਾਅਦ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਉਹ ਖਿਲਾਰੇ ਜਾਂਦੇ ਆ। ਉਸ ਤੋਂ ਬਾਅਦ ਕੋਟਕਪੂਰਾ ਤੇ ਬਹਿਬਲ ਕਲਾਂ 2 ਜਗ੍ਹਾ ਤੇ ਧਰਨੇ ਲੱਗਦੇ ਆ ਤੇ ਉੱਥੇ ਗੋਲੀ ਚੱਲਦੀ ਆ। 2 ਨੌਜਵਾਨ ਉਸ ਗੋਲੀ 'ਚ ਮਾਰੇ ਜਾਂਦੇ ਆ ਤੇ ਸੈਂਕੜੇ ਜਿਹੜੇ ਆ ਉਹ ਜ਼ਖਮੀ ਹੁੰਦੇ ਆ। ਉਸ ਤੋਂ ਬਾਅਦ ਇੱਕ ਸਿੱਟ ਬਣਦੀ ਆ। ਉਹ ਸਿੱਟ ਤੋਂ ਇਹ ਕੇਸ ਵਾਪਸ ਲੈ ਕੇ, ਜਿਹਦੇ ਵਿੱਚ ਇੱਕ ਬੁਰਜ ਜਵਾਹਰ ਸਿੰਘ ਵਾਲਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨ ਦਾ, ਇੱਕ ਪੋਸਟਰ ਲੱਗਣ ਦਾ ਯਾਨੀ ਕਿ ਥ੍ਰੈਟ ਕਰਨ ਦਾ, ਤੇ ਤੀਸਰਾ ਕੇਸ ਜਿਹੜਾ ਸੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਜਿਹੜੇ ਸੀਗੇ ਉਹ ਬਰਗਾੜੀ ਦੀਆਂ ਗਲੀਆਂ 'ਚ ਖਿਲਾਰਨ ਦਾ। ਇਹ 3 ਕੇਸ ਜਿਹੜੇ ਸੀ ਉਹ ਸਿੱਟ ਤੋਂ ਲੈ ਕੇ CBI ਨੂੰ ਪੰਜਾਬ ਸਰਕਾਰ ਨਵੰਬਰ 2016 ਦੇ ਵਿੱਚ ਜਿਹੜੇ ਇਹ ਸੌਂਪ ਦਿੰਦੀ ਆ ਕਿ ਇਹਦੀ ਇਨਕੁਆਇਰੀ ਜਿਹੜੀ ਆ ਉਹ CBI ਕਰੇਗੀ। ਇਸੇ ਦੌਰਾਨ ਜਿਹੜੀ ਪਹਿਲਾਂ ਸਿੱਟ ਬਣੀ ਹੋਈ ਸੀ DIG ਰਣਬੀਰ ਸਿੰਘ ਖੱਟੜਾ ਦੇ ਅੰਡਰ, ਉਹਨੂੰ ਉਸ ਏਰੀਏ ਦੇ ਵਿੱਚ ਕੁਝ ਹੋਰ ਘਟਨਾਵਾਂ ਵਾਪਰੀਆਂ ਸੀ, ਜਿਹਦੇ 'ਚ ਭਗਤਾਂ ਸੀ, ਗੁਰੂਸਰ ਸੀ ਤੇ ਇੱਕ ਬਾਘਾ ਪੁਰਾਣਾ ਸੀ ਤੇ ਕੁਝ ਹੋਰ 1-2 ਹੋਰ ਥਾਵਾਂ ਦੀਆਂ ਘਟਨਾਵਾਂ ਸੀ, ਜਿਨ੍ਹਾਂ ਦੇ ਲਈ ਉਸ ਜਿਹੜੀ ਸਿੱਟ ਸੀ ਉਹਨੂੰ ਉਹਦੀ ਇਨਵੈਸਟੀਗੇਸ਼ਨ ਕਰਨ ਦੀ ਜਿਹੜੀ ਸੀਗੀ ਉਹ ਉਹਨਾਂ ਦੇ ਕੋਲ ਹੀ ਉਹ ਕੇਸ ਰਹਿਣ ਦਿੱਤੇ। ਘਟਨਾਕ੍ਰਮ ਚੱਲਦਾ ਰਿਹਾ। ਨਾ ਤਾਂ ਜਿਹੜਾ ਇਹ ਗੋਲੀ ਕਾਂਡ ਵਾਪਰਿਆ ਸੀ, ਨਾ ਤਾਂ ਉਹਦੀ ਕੋਈ ਪ੍ਰੋਪਰ ਜਿਹੜੀ ਸੀਗੀ ਉਹ ਇਨਕੁਆਇਰੀ ਹੋਈ, ਤੇ ਨਾ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ DIG ਰਣਬੀਰ ਸਿੰਘ ਖੱਟੜਾ ਦੀ ਅਗਵਾਈ 'ਚ ਬਣੀ, ਨਾ ਹੀ ਉਹਨੇ ਕੋਈ ਕਾਰਵਾਈ ਕੀਤੀ। ਜਿਹੜਾ CBI ਨੂੰ ਨਵੰਬਰ 2016 'ਚ ਕੇਸ ਸੌਂਪਿਆ ਗਿਆ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲਾ, ਨਾ ਹੀ ਉਹਦੇ ਉੱਤੇ ਕੋਈ ਕਾਰਵਾਈ ਹੋਈ। ਇਹ ਉਸੇ ਤਰ੍ਹਾਂ ਪਏ ਰਹੇ। 3 ਕਮਿਸ਼ਨ ਬਣਦੇ ਨੇ ਪੰਜਾਬ ਦੇ ਵਿੱਚ। ਪਹਿਲਾ ਕਾਟਜੂ ਜਸਟਿਸ ਕਾਟਜੂ ਕਮਿਸ਼ਨ ਬਣਦਾ। ਦੂਸਰਾ ਜਿਹੜਾ ਸੀ ਉਹ ਅਕਾਲੀ ਸਰਕਾਰ ਵੇਲੇ ਜਸਟਿਸ ਜੋਰਾ ਸਿੰਘ ਕਮਿਸ਼ਨ ਜਿਹੜਾ ਉਹ ਬਣਾਇਆ ਜਾਂਦਾ। ਜੂਨ 2016 'ਚ ਜਸਟਿਸ ਜੋਰਾ ਸਿੰਘ ਕਮਿਸ਼ਨ ਵੀ ਆਪਣੀ ਰਿਪੋਰਟ ਜਿਹੜੀ ਸਰਕਾਰ ਨੂੰ ਦੇ ਦਿੰਦਾ, ਪਰ ਸਰਕਾਰ 8 ਮਹੀਨੇ ਦੇ ਲਗਭਗ ਰਹਿੰਦੀ ਆ, ਲੇਕਿਨ ਉਹ ਸਰਕਾਰ ਉਸ ਰਿਪੋਰਟ ਨੂੰ ਦੇਖਦੀ ਤੱਕ ਨਹੀਂ, ਉਹ ਜਿਉਂਦੀ ਤਿਉਂ ਪਈ ਰਹਿੰਦੀ ਹੈ। ਉਸ ਤੋਂ ਬਾਅਦ 2017 ਦੇ ਵਿੱਚ ਸਰਕਾਰ ਜਿਹੜੀ ਆ ਉਹ ਚੇਂਜ ਹੋ ਜਾਂਦੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਜਿਹੜੀ ਸਰਕਾਰ ਆਈ, ਉਹ ਜਸਟਿਸ ਰਣਜੀਤ ਸਿੰਘ ਦੀ ਅਗਵਾਈ 'ਚ ਇੱਕ ਕਮਿਸ਼ਨ ਬਣਾ ਦਿੰਦੀ ਹੈ। ਜਸਟਿਸ ਰਣਜੀਤ ਸਿੰਘ ਦੀ ਅਗਵਾਈ 'ਚ ਬਣਿਆ ਕਮਿਸ਼ਨ ਜਿਹੜਾ ਉਹ ਆਪਣੀ ਰਿਪੋਰਟ ਉਹ ਵੀ ਦਿੰਦਾ, ਜਸਟਿਸ ਕਾਟਜੂ ਵਾਲਾ ਕਮਿਸ਼ਨ ਜਿਹੜਾ ਉਹ ਵੀ ਦਿੰਦਾ, ਤੇ ਜਸਟਿਸ ਜੋਰਾ ਸਿੰਘ ਵਾਲਾ। ਤਿੰਨੋਂ ਕਹਿੰਦੇ ਨੇ ਕਿ ਕਿਤੇ ਨਾ ਕਿਤੇ ਇਹ ਜਿਹੜੀ ਬੇਅਦਬੀ ਹੋਈ ਆ ਇਹਦੇ ਪਿੱਛੇ ਡੇਰਾ ਪ੍ਰੇਮੀ ਜਿਹੜੇ ਨੇ ਉਹਨਾਂ ਦਾ ਹੱਥ ਹੈ। ਲੇਕਿਨ ਬਦਕਿਸਮਤੀ ਉਦੋਂ ਤੱਕ ਕਿਸੇ ਨੇ ਵੀ ਉਹਨਾਂ ਨੂੰ ਪਕੜਨ ਦੀ ਜਿਹੜੀ ਆ ਉਹ ਹਿੰਮਤ ਨਹੀਂ ਦਿਖਾਈ। ਜੂਨ 2018 ਅਗਸਤ ਉਦੋਂ ਤੱਕ ਇਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਾਲੀ ਰਿਪੋਰਟ ਜਿਹੜੀ ਆ ਉਹ ਆ ਚੁੱਕੀ ਆ ਸਰਕਾਰ ਦੇ ਕੋਲ, ਸਰਕਾਰ ਨੂੰ ਮਿਲ ਚੁੱਕੀ ਆ। ਇਸ ਤੇ ਸਰਕਾਰ ਇਹਨੂੰ ਵਿਧਾਨ ਸਭਾ ਦੇ ਵਿੱਚ ਜਿਹੜੀ ਆ ਉਹ ਅਗਸਤ 18 ਦੇ ਵਿੱਚ ਲੈ ਕੇ ਜਾਂਦੀ ਆ। ਹੁਣ ਦੇਖੋ ਕਿ ਜਦੋਂ ਜੂਨ ਦੇ ਵਿੱਚ ਇਹ ਰਿਪੋਰਟ ਜਿਹੜੀ ਹੈ ਸਰਕਾਰ ਨੂੰ ਹੈਂਡਓਵਰ ਕੀਤੀ ਜਾਂਦੀ ਹੈ ਜਸਟਿਸ ਰਣਜੀਤ ਸਿੰਘ ਵਾਲੀ, ਉਸ ਵੇਲੇ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆ ਉਹ 27 ਬੰਦਿਆਂ ਨੂੰ ਅਰੈਸਟ ਕਰਦੀ ਹੈ, ਜਿਹੜਿਆਂ ਦਾ ਸਿੱਧਾ ਲਿੰਕ ਜਿਹੜਾ ਉਹ ਡੇਰੇ ਦੇ ਨਾਲ ਹੈ। 27 ਨੂੰ ਅਰੈਸਟ ਕਰਦੀ ਹੈ ਤੇ ਇਹ ਸ਼ੋਅ ਕਰਦੀ ਹੈ ਕਿ 27 ਅਰੈਸਟ ਹੋ ਗਏ ਨੇ। ਕੁੱਲ 28 ਜਣੇ ਇਸ ਬੇਅਦਬੀ ਦੇ ਕੇਸ ਦੇ ਵਿੱਚ ਸ਼ਾਮਲ ਨੇ ਤੇ 27 ਨੂੰ ਅਸੀਂ ਅਰੈਸਟ ਕਰ ਲਿਆ। ਇੱਕ ਅਜੇ ਭਗੌੜਾ ਜਿਸ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ। ਉਹਦੇ ਨਾਲ CBI ਵੀ ਹੈ। ਉਹ ਵੱਖਰੀ ਗੱਲ ਹੈ ਕਿ CBI ਜਿਹੜੀ ਆ ਉਹਨਾਂ ਦੀ ਗ੍ਰਿਫਤਾਰੀ ਨਹੀਂ ਪਾਉਂਦੀ, ਲੇਕਿਨ CBI ਪੁੱਛਗਿੱਛ 'ਚ ਬਰਾਬਰ ਨਾਲ ਸ਼ਾਮਲ ਹੈ।
ਉਹਨਾਂ ਦਾ ਮਾਸਟਰਮਾइंड ਜਿਹੜਾ ਉਹ ਮਹਿੰਦਰਪਾਲ ਬਿੱਟੂ ਆ, ਔਰ ਉਹਦੇ ਨਾਲ ਇੱਕ ਸੁਖਜਿੰਦਰ ਸਨੀ, ਇੱਕ ਉਹਨਾਂ 'ਚ ਸ਼ਕਤੀ ਸਿੰਘ, ਇੱਕ ਉਹਨਾਂ ਦੇ ਵਿੱਚ ਨੀਲਾ ਨਾਂ ਦਾ ਵਿਅਕਤੀ ਆ। ਉੱਥੇ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਇੱਕ ਗੁਰਦੇਵ ਪ੍ਰੇਮੀ ਦੀ ਦੁਕਾਨ ਆ, ਬਿਲਕੁਲ ਗੁਰਦੁਆਰਾ ਸਾਹਿਬ ਦੇ ਸਾਹਮਣੇ। ਗੁਰਦੇਵ ਪ੍ਰੇਮੀ ਨਾਲ ਮਿਲ ਕੇ ਰਣਦੀਪ ਨੀਲਾ ਔਰ ਸੁਖਜਿੰਦਰ ਸਨੀ ਇਹ ਦੋਨੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਦੇ ਆ। ਉਸ ਤੋਂ ਬਾਅਦ ਇਹ ਮਹਿੰਦਰਪਾਲ ਬਿੱਟੂ ਕੋਲੇ ਜਾਂਦਾ। ਮਹਿੰਦਰਪਾਲ ਬਿੱਟੂ ਕੋਲ ਅੱਗੇ 4 ਵਿਅਕਤੀ ਹੋਰ ਨੇ ਜਿਨ੍ਹਾਂ ਨੂੰ ਲੈ ਕੇ, ਜਿਨ੍ਹਾਂ 'ਚ ਸ਼ਕਤੀ ਸਿੰਘ ਵੀ ਆ, ਜਿਨ੍ਹਾਂ 'ਚ ਬਲਜੀਤ ਸਿੰਘ ਵੀ ਆ। ਉਹ ਸਾਰੇ ਇਹ ਸਰੂਪ ਲੈ ਕੇ, ਜਿਹੜਾ ਬਲਜੀਤ ਸਿੰਘ ਆ ਉਹ ਸਿੰਘ ਵਾਲਾ ਪਿੰਡ ਦਾ ਰਹਿਣ ਵਾਲਾ, ਜਿਹਦਾ ਬਰਗਾੜੀ ਦੇ ਕੋਲੇ ਪਿੰਡ ਆ, ਉਹਦੇ ਘਰ ਇਹ ਲਿਜਾ ਕੇ ਰੱਖਦੇ ਆ। ਇਹ ਸਾਰਾ ਕੁਝ ਸਤੰਬਰ ਤੱਕ ਜਿਉਂਦਾ ਤਿਉਂ ਚੱਲਿਆ ਹੋਇਆ। ਸਤੰਬਰ ਦੇ ਵਿੱਚ ਆ ਕੇ ਜਿਸ ਵੇਲੇ ਡੇਰੇ ਵਾਲੇ ਸਾਧ ਨੂੰ ਅਕਾਲ ਤਖਤ ਸਾਹਿਬ ਤੋਂ ਮਾਫੀਨਾਮਾ ਦਿੱਤਾ ਜਾਂਦਾ, ਉਸੇ ਦੌਰਾਨ ਹੀ ਬਰਗਾੜੀ ਦੇ ਵਿੱਚ ਜਿਹੜੇ ਉਹ ਧਮਕੀ ਭਰੇ ਜਿਹੜੇ ਆ ਪੋਸਟਰ ਲਾਏ ਜਾਂਦੇ ਆ। ਉੱਥੇ ਗੋਪਾਲ ਸਟੇਸ਼ਨਰੀ ਦੀ ਦੁਕਾਨ ਵਾਲਾ ਬਰਗਾੜੀ ਦੇ ਵਿੱਚ ਆ। ਉਹ ਕਹਿੰਦਾ ਕਿ ਮੇਰੇ ਤੋਂ ਇਹ ਕਾਗਜ਼ ਜਿਹੜੇ ਆ ਇਹ ਸੁਖਜਿੰਦਰ ਸਨੀ ਖਰੀਦ ਕੇ ਲਗਿਆ ਤੇ ਹੈਂਡਰਾਈਟਿੰਗ ਹੋ ਸਕਦਾ ਇਸੇ ਦੀ ਹੋਵੇ, ਤੇ ਇਹੋ ਜੀ ਵਰਡਿੰਗ ਜਿਹੜੀ ਆ ਉਹ ਮਹਿੰਦਰਪਾਲ ਬਿੱਟੂ ਹੀ ਲਿਖਾ ਸਕਦਾ, ਹੋਰ ਕੋਈ ਨਹੀਂ। ਇਨਵੈਸਟੀਗੇਸ਼ਨ ਹੋਈ। ਮਹਿੰਦਰਪਾਲ ਬਿੱਟੂ ਤੋਂ ਪਹਿਲਾਂ ਸੁਖਜਿੰਦਰ ਸਨੀ ਦੀ ਜਦੋਂ ਜਿਹੜੇ ਹੈਂਡਰਾਈਟਿੰਗ ਸੀ ਉਹ ਵੈਰੀਫਾਈ ਹੋਈ ਤਾਂ ਉਹ ਕਲੀਅਰ ਹੋ ਗਿਆ ਐਕਸਪਰਟ ਵੱਲੋਂ ਕਿ ਇਹ ਜਿਹੜੇ ਪੋਸਟਰ ਲੱਗੇ ਸੀ ਇਹ ਇਹਦੀ ਹੀ ਲਿਖਾਈ ਸੀ। ਉਹਦੇ ਵਿੱਚ ਗੋਪਾਲ ਸਟੇਸ਼ਨਰੀ ਦੀ ਦੁਕਾਨ ਵਾਲਾ ਜਿਹੜਾ ਹੈ ਉਹ 164 'ਚ ਮੈਜਿਸਟਰੇਟ ਦੇ ਸਾਹਮਣੇ ਸਟੇਟਮੈਂਟ ਦਿੰਦਾ ਕਿ ਸੁਖਜਿੰਦਰ ਸਨੀ ਨੇ ਮੇਰੇ ਤੋਂ ਇਹ ਕਾਗਜ਼ ਖਰੀਦੇ ਸੀ ਤੇ ਇਸ ਕਰਕੇ ਉਸ ਦੀ ਜਿਹੜੀ ਆ ਸਟੇਟਮੈਂਟ ਜਿਹੜੀ ਆ ਉਹ ਮੈਜਿਸਟਰੇਟ ਦੇ ਸਾਹਮਣੇ ਰਿਕਾਰਡ ਹੋਈ ਆ। ਗੁਰਦੇਵ ਪ੍ਰੇਮੀ ਜਿਸ ਦੀ ਦੁਕਾਨ ਬੁਰਜ ਜਵਾਹਰ ਸਿੰਘ ਵਾਲਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਸੀ, ਜਿਸ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਵਾਇਆ ਸੀ, ਜਿਸ ਦੀ ਬਾਅਦ 'ਚ ਮੌਤ ਵੀ ਹੋ ਗਈ, ਉਹ ਪੁਲਿਸ ਦੇ ਸਾਹਮਣੇ 161 'ਚ ਬਿਆਨ ਦਿੰਦਾ ਕਿ ਇਹ ਸਰੂਪ ਮੈਂ ਹੀ ਰਣਦੀਪ ਸਿੰਘ ਨੀਲਾ ਤੇ ਸੁਖਜਿੰਦਰ ਸਿੰਘ ਸਨੀ ਨੂੰ ਇੱਥੋਂ ਚੋਰੀ ਕਰਵਾ ਕੇ ਦਿੱਤਾ ਹੈ। ਉਸ ਦੇ ਬਾਅਦ ਸ਼ਕਤੀ ਸਿੰਘ, ਮਹਿੰਦਰਪਾਲ ਬਿੱਟੂ, ਸੁਖਜਿੰਦਰ ਸਨੀ ਤੇ ਰਣਦੀਪ ਸਿੰਘ ਨੀਲਾ ਇਹ ਸਾਰੇ ਦੇ ਸਾਰੇ ਫਰੀਦਕੋਟ ਜੇਲ੍ਹ ਜਾਂਦੇ ਨੇ। ਫਰੀਦਕੋਟ ਜੇਲ੍ਹ 'ਚ ਇਹ ਜੇਲ੍ਹ ਸੁਪਰਡੈਂਟ ਨੂੰ ਇੱਕ ਰਿਕੁਐਸਟ ਦਿੰਦੇ ਨੇ ਕਿ ਅਸੀਂ ਆਪਣਾ ਇਕਬਾਲੀਆ ਬਿਆਨ ਦੇਣਾ ਚਾਹੁੰਦੇ ਹਾਂ, ਸਾਨੂੰ ਕੋਰਟ 'ਚ ਪੇਸ਼ ਕੀਤਾ ਜਾਵੇ। ਲਾਅ ਦੇ ਮੁਤਾਬਕ ਜੇਲ੍ਹ ਸੁਪਰਡੈਂਟ ਡਿਸਟ੍ਰਿਕਟ ਮੈਜਿਸਟਰੇਟ ਨੂੰ ਰਿਕੁਐਸਟ ਕਰਦਾ ਤੇ ਉੱਥੋਂ ਉਹ ਜਦੋਂ ਜਿਹੜਾ ਸੰਬੰਧਿਤ ਮੈਜਿਸਟਰੇਟ ਆ ਉਹਦੇ ਸਾਹਮਣੇ ਪ੍ਰੋਡਕਸ਼ਨ ਵਾਰੰਟ ਤੇ ਇਹਨਾਂ ਨੂੰ ਲਿਜਾਇਆ ਜਾਂਦਾ ਤਾਂ ਇਹ ਉੱਥੇ ਇਕਬਾਲੀਆ ਬਿਆਨ ਦਿੰਦੇ ਨੇ, ਜਿਹਦੇ 'ਚ ਇਹ ਮੰਨਦੇ ਨੇ ਕਿ ਇਹ ਸਾਰਾ ਕੁਝ ਅਸੀਂ ਕੀਤਾ ਹੈ। ਜਦੋਂ ਇਹਨਾਂ ਦੇ ਇਕਬਾਲੀਆ ਬਿਆਨ ਹੋ ਜਾਂਦੇ ਨੇ, ਉਸ ਤੋਂ ਬਾਅਦ 6 ਜੁਲਾਈ ਤੋਂ ਲੈ ਕੇ 13 ਜੁਲਾਈ 2018 ਤੱਕ CBI ਸੁਖਜਿੰਦਰ ਸਨੀ, ਸ਼ਕਤੀ ਸਿੰਘ, ਮਹਿੰਦਰਪਾਲ ਬਿੱਟੂ ਤੇ ਰਣਦੀਪ ਨੀਲਾ ਇਹਨਾਂ ਨੂੰ ਰਿਮਾਂਡ ਤੇ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਜਾਂਦੀ ਹੈ, ਲੇਕਿਨ ਕਾਰਵਾਈ ਕੋਈ ਨਹੀਂ ਹੁੰਦੀ। ਇੰਨਾ ਕੁਝ ਹੋ ਗਿਆ, ਸਾਹਮਣੇ ਸਾਰਾ ਕੁਝ ਸਟੇਟਮੈਂਟਾਂ ਪਈਆਂ ਨੇ, ਲੇਕਿਨ ਕਾਰਵਾਈ ਕੁਛ ਨਹੀਂ ਹੋਈ। ਮਹਿੰਦਰਪਾਲ ਬਿੱਟੂ ਦਾ 1 ਸਾਲ ਲਾਓ ਕਿ 10 ਮਹੀਨੇ ਤਕਰੀਬਨ 11 ਮਹੀਨੇ ਦੇ ਬਾਅਦ ਆ ਕੇ ਨਾਭਾ ਜੇਲ੍ਹ ਦੇ ਵਿੱਚ ਕਤਲ ਹੋ ਜਾਂਦਾ। 22 ਜੂਨ ਨੂੰ ਉਹਦਾ ਕਤਲ ਹੋਇਆ। ਉਸ ਤੋਂ ਬਾਅਦ ਉਹਦੀ ਲਾਸ਼ ਜਿਹੜੀ ਆ ਰੱਖ ਕੇ ਪ੍ਰੇਮੀ ਜਿਹੜੇ ਆ ਉਹ ਪ੍ਰੋਟੈਸਟ ਕਰਦੇ ਨੇ ਤੇ ਉੱਥੇ ਮੰਗ ਰੱਖੀ ਜਾਂਦੀ ਕਿ ਸਾਡੇ ਕੇਸ ਜਿਹੜੇ ਆ ਉਹ ਵਾਪਸ ਲਓ। ਲੇਕਿਨ ਬਦਕਿਸਮਤੀ ਨਾਲ ਕਹਿਣਾ ਪੈਂਦਾ ਕਿ ਮਹਿੰਦਰਪਾਲ ਬਿੱਟੂ ਇਸ ਦੁਨੀਆ 'ਚ ਨਹੀਂ ਰਿਹਾ, ਉਹਦਾ ਕੇਸ ਵਾਪਸ ਹੋ ਸਕਦਾ। ਸਾਰੇ ਕੇਸ ਜਿਹੜੇ ਆ ਉਹਦੇ ਇਕੱਲਾ ਇਹੀ ਨਹੀਂ, ਜਿਹੜੇ ਇਹ 3 ਕੇਸ ਆ ਇਹਨਾਂ 'ਚੋਂ ਇਹੀ ਉਹਦੇ ਵਾਪਸ ਹੋ ਸਕਦੇ। ਇਸ ਤੋਂ ਇਲਾਵਾ ਉਹਦੀ ਜਿਹੜਾ ਮੋਗਾ ਦੇ ਵਿੱਚ 2011 'ਚ ਇੱਕ ਬੱਸ ਸਾੜਨ ਦਾ ਕੇਸ ਸੀ, ਇੱਕ ਸੰਗਰੂਰ ਦੇ ਵਿੱਚ ਸੀ ਤੇ ਇੱਕ ਤਲਵੰਡੀ ਭਾਈ ਫਿਰੋਜ਼ਪੁਰ ਜ਼ਿਲ੍ਹੇ 'ਚ ਸੀ। ਉਹ ਵੀ ਕੇਸ ਜਿਹੜੇ ਆ ਉਹ ਆਟੋਮੈਟਿਕਲੀ ਖਤਮ ਹੋ ਜਾਂਦੇ। ਜਦੋਂ ਕੋਈ ਇਨਸਾਨ ਇਸ ਦੁਨੀਆ 'ਚ ਨਹੀਂ ਰਹਿੰਦਾ ਤਾਂ ਉਹਦੇ ਸਾਰੇ ਦੇ ਸਾਰੇ ਕੇਸ ਜਿਹੜੇ ਆਟੋਮੈਟਿਕਲੀ ਖਤਮ ਹੋ ਜਾਂਦੇ। ਪਰ ਬੜੀ ਬਦਕਿਸਮਤੀ ਨਾਲ ਕਹਿਣਾ ਪੈ ਰਿਹਾ, 4 ਜੁਲਾਈ 2019 ਨੂੰ CBI ਨੇ CBI ਕੋਰਟ ਮੋਹਾਲੀ ਦੇ ਵਿੱਚ ਕਲੋਜ਼ਰ ਰਿਪੋਰਟ ਪੇਸ਼ ਕਰ ਦਿੱਤੀ ਕਿ ਇਹਨਾਂ ਚਾਰੇ ਵਿਅਕਤੀਆਂ ਦਾ ਅਸੀਂ ਮੈਪ ਟੈਸਟਿੰਗ,
ਕਰਵਾਈ ਆ, ਉਹਦੇ 'ਚ ਕੁਛ ਵੀ ਸਾਹਮਣੇ ਨਹੀਂ ਆਇਆ। ਇਹ ਨਿਰਦੋਸ਼ ਨੇ। ਇਸ ਕਰਕੇ ਇਸ ਕੇਸ ਦੇ ਨਾਲ ਸੰਬੰਧਿਤ ਜਿੰਨੇ ਵੀ ਵਿਅਕਤੀ ਨੇ ਉਹ ਸਾਰਿਆਂ ਦਾ ਕੇਸ ਜਿਹੜਾ ਉਹ ਬੰਦ ਕਰਨ ਦੀ ਮਤਲਬ ਕਲੋਜ਼ਰ ਰਿਪੋਰਟ ਜਿਹੜੀ ਆ ਉਹ ਕੋਰਟ 'ਚ ਪੇਸ਼ ਕਰ ਦਿੱਤੀ ਆ। ਬੜੀ ਹਾਸੋਹੀਣੀ ਸਥਿਤੀ ਬਣੀ ਹੈ। ਰਿਮਾਂਡ 'ਤੇ ਤੁਸੀਂ ਸਿਰਫ 4 ਵਿਅਕਤੀਆਂ ਨੂੰ ਲਿਆ, ਬਾਕੀ 23 ਨੂੰ ਤੁਸੀਂ ਰਿਮਾਂਡ 'ਤੇ ਲੈਣ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਕੀਤੀ। ਲੇਕਿਨ ਕੇਸ 27 ਦੇ 27 ਦੇ ਪਰ ਖਿਲਾਫ ਜਿੰਨੇ ਵੀ ਬਣਦੇ ਨੇ ਸਾਰੇ ਦੇ ਸਾਰੇ ਤੁਸੀਂ ਵਾਪਸ ਲੈਣ ਦਾ ਜਿਹੜਾ ਉਹ ਕਲੋਜ਼ਰ ਰਿਪੋਰਟ ਜਿਹੜੀ ਆ ਉਹ ਕੋਰਟ ਦੇ ਵਿੱਚ ਤੁਸੀਂ CBI 'ਚ ਪੇਸ਼ ਕਰ ਦਿੱਤੀ। ਹੁਣ ਇਸ ਤੋਂ ਪਹਿਲਾਂ ਕੀ ਹੋਇਆ ਕਿ 2018 ਅਗਸਤ ਦੇ ਵਿੱਚ ਇਹ ਨਵੰਬਰ 2015 ਦੇ ਵਿੱਚ CBI ਨੂੰ ਕੇਸ ਤਿੰਨੋਂ ਹੈਂਡਓਵਰ ਕੀਤੇ ਹੋਏ ਸੀ ਪਿਛਲੀ ਸਰਕਾਰ ਵੱਲੋਂ। ਕੈਪਟਨ ਅਮਰਿੰਦਰ ਸਿੰਘ ਇਹ ਕੇਸ ਵਾਪਸ ਨਹੀਂ ਸੀ ਲੈਣਾ ਚਾਹੁੰਦਾ CBI ਤੋਂ, ਔਰ ਜਿਹੜੇ ਬਰਗਾੜ ਬਾਈਬਲ ਕਲਾਂ ਤੇ ਕੋਟਕਪੂਰਾ ਗੋਲੀकांड ਨਾਲ ਸੰਬੰਧਿਤ ਸੀ ਉਹ ਵੀ ਦੋਨੋਂ ਕੇਸ CBI ਨੂੰ ਦੇਣਾ ਚਾਹੁੰਦਾ ਸੀ। ਪਰ ਵਿਧਾਨ ਸਭਾ 'ਚ ਪ੍ਰੈਸ਼ਰ ਦੇਖਦੇ ਹੋਏ ਆਪਣੇ ਮੰਤਰੀਆਂ ਤੇ ਵਿਧਾਇਕਾਂ ਦਾ ਕੈਪਟਨ ਅਮਰਿੰਦਰ ਸਿੰਘ ਨੂੰ ਕਿਤੇ ਨਾ ਕਿਤੇ ਉਹ ਕੇਸ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਪ੍ਰਮੋਦ ਕੁਮਾਰ DGP ਦੇ ਅੰਡਰ ਬਣੀ ਆ 5 ਮੈਂਬਰੀ ਉਹਨੂੰ ਦੇਣੇ ਪਏ ਤੇ ਇਹਦੇ ਲਈ ਇੱਕ ਮਤਾ ਵਿਧਾਨ ਸਭਾ 'ਚ ਪਾਸ ਕਰਕੇ ਹੋਮ ਡਿਪਾਰਟਮੈਂਟ ਆਫ ਇੰਡੀਆ ਨੂੰ ਭੇਜਿਆ ਗਿਆ ਕਿ ਇਹ ਕੇਸ ਜਿਹੜੇ ਨੇ ਇਹ CBI ਤੋਂ ਸਾਨੂੰ ਵਾਪਸ ਕਰ ਦਿਓ ਕਿਉਂਕਿ ਇਹਦੀ ਇਨਵੈਸਟੀਗੇਸ਼ਨ ਅਸੀਂ ਕਰਨੀ। ਪਰ ਉੱਥੇ ਅਕਾਲੀ ਦਲ ਨੇ ਬਕਾਇਦਾ ਇਸ ਦਾ ਵਿਰੋਧ ਕੀਤਾ। ਉਹਨਾਂ ਦੀ ਸਟੇਟਮੈਂਟ ਆਈ ਕਿ ਇਹ CBI ਤੋਂ ਵਧੀਆ ਕੋਈ ਏਜੰਸੀ ਨਹੀਂ ਹੋ ਸਕਦੀ, ਇਹ ਦੇਸ਼ ਦੀ ਸਭ ਤੋਂ ਜਿਹੜੀ ਵਧੀਆ ਏਜੰਸੀ ਆ, ਇਸ ਕਰਕੇ ਇਹਨੂੰ ਇਹਦੀ ਜਿਹੜੀ ਆ ਇਨਕੁਆਰੀ ਜਿਹੜੀ ਉਹ ਕਰਨ ਦੇਣੀ ਚਾਹੀਦੀ ਆ, ਇਸ ਤੋਂ ਵਾਪਸ ਨਹੀਂ ਲੈਣੀ ਚਾਹੀਦੀ। ਸੂਬਾ ਸਰਕਾਰ ਜਿਹੜੀ ਆ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਨਾਲ ਜਿਹੜੀ ਆ ਜਾਂ ਹੋਰ ਕਿਸੇ ਵੀ ਵਿਅਕਤੀ ਦੇ ਨਾਲ ਜਿਹੜੀ ਆ ਉਹ ਆਪਸੀ ਦੁਸ਼ਮਣੀ 'ਚ ਕਿਸੇ ਨੂੰ ਫਸਾਉਣ ਦੀ ਕੋਸ਼ਿਸ਼ ਕਰੇਗੀ, ਇਸ ਕਰਕੇ CBI ਕੋਲ ਰਹਿਣ ਦਿੱਤੀ ਜਾਵੇ। CBI ਦੀਆਂ ਤਾਰਾਂ ਜਿਹੜੀਆਂ ਨੇ ਉਹ ਕੇਂਦਰ ਸਰਕਾਰ ਦੇ ਹੱਥ 'ਚ ਨੇ। ਸੁਪਰੀਮ ਕੋਰਟ ਉਹਨੂੰ ਪਿੰਜਰੇ ਦਾ ਤੋਤਾ ਕਹਿ ਚੁੱਕੀ ਆ। ਔਰ ਇਸ ਦੇ ਨਾਲ ਹੀ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਰਾਮ ਰਹੀਮ ਨੂੰ ਪਰੋਲ ਦੇਣ ਦੀ ਗੱਲ ਚੱਲੀ ਉਹਦੇ 'ਤੇ ਵੀ ਸਿਆਸਤ ਹੋਈ। ਜਦੋਂ ਕਿ 2013 ਦਾ ਹਰਿਆਣਾ ਵਿਧਾਨ ਸਭਾ ਦਾ ਇੱਕ ਜਿਹੜਾ ਬਿੱਲ ਲਿਆਂਦਾ ਹੋਇਆ ਉਹ ਸਾਹਮਣੇ ਪਿਆ, ਵਿਧਾਨ ਸਭਾ ਦਾ ਪਾਸ ਕੀਤਾ ਹੋਇਆ ਕਿ ਡੌਰੀ ਐਕਟ, ਰੇਪ ਦੇ ਕੇਸ ਤੇ ਮਰਡਰ ਦੇ ਕੇਸ, ਇਹਨਾਂ ਦੇ ਵਿੱਚ ਜਿਹੜੇ ਸੰਗੀਨ ਅਪਰਾਧ ਗਿਣੇ ਜਾਂਦੇ ਇਹਦੇ 'ਚ 5 ਸਾਲ ਦੇ ਕਾਰਜਕਾਲ ਦੇ ਦੌਰਾਨ ਪਹਿਲੀ ਕਨਵੈਕਸ਼ਨ ਤੋਂ ਲੈ ਕੇ ਦੂਸਰੀ ਤੱਕ 5 ਸਾਲ ਦੇ ਕਾਰਜਕਾਲ ਦੇ ਦੌਰਾਨ ਜਿਸ ਨੂੰ ਦੁਬਾਰਾ ਸਜ਼ਾ ਹੋ ਗਈ ਉਸ ਨੂੰ ਪਰੋਲ ਨਹੀਂ ਦਿੱਤੀ ਜਾ ਸਕਦੀ। ਲੇਕਿਨ ਉਸ 'ਤੇ ਵੀ ਸਿਆਸਤ ਹੋਈ। ਉਹ ਸਭ ਨੇ ਦੇਖਿਆ ਕਿਸ ਤਰ੍ਹਾਂ ਮੰਤਰੀ ਸਾਹਮਣੇ ਆਏ, ਕਿਸ ਤਰ੍ਹਾਂ ਮੁੱਖ ਮੰਤਰੀ ਸਾਹਮਣੇ ਆਇਆ, ਸਾਰਿਆਂ ਨੇ ਉਹਦੇ 'ਤੇ ਸਿਆਸਤ ਕੀਤੀ। ਲੇਕਿਨ ਅਲਟੀਮੇਟਲੀ ਸਿਆਸਤ ਕਰਕੇ ਇੱਕ ਵਾਰ ਡੇਰਾ ਪ੍ਰੇਮੀਆਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਤਾਂ ਤੁਹਾਨੂੰ ਰਿਆ ਕਰਨਾ ਚਾਹੁੰਦੇ ਹਾਂ, ਲੇਕਿਨ ਮਾਹੌਲ ਠੀਕ ਨਹੀਂ। ਕਿਸੇ ਨੇ ਇਹ ਕੋਸ਼ਿਸ਼ ਨਹੀਂ ਕੀਤੀ ਕਿ ਇਹ ਦੱਸਿਆ ਜਾਵੇ ਕਿ ਜਿਹੜਾ ਇਹ ਵਿਧਾਨ ਸਭਾ ਦੇ ਵਿੱਚ ਬਿੱਲ ਲਿਆਂਦਾ ਹੋਇਆ ਨਵਾਂ ਕਾਨੂੰਨ ਬਣ ਚੁੱਕਿਆ, ਉਹਦੇ ਮੁਤਾਬਕ ਇਹਨੂੰ ਜਨਵਰੀ 2020 ਤੱਕ, ਜਨਵਰੀ 2019 'ਚ ਉਹਨੂੰ ਪੱਤਰਕਾਰ ਛਤਰਪਤੀ ਦੇ ਕੇਸ ਦੇ ਵਿੱਚ ਉਮਰ ਕੈਦ ਹੋਈ ਸੀ। ਉਸ ਤੋਂ ਪਹਿਲਾਂ 2 ਕੇਸਾਂ ਦੇ ਵਿੱਚ ਰੇਪ ਦੇ ਕੇਸਾਂ 'ਚ ਆਲਰੇਡੀ ਉਹ 10-10 ਸਾਲ ਦੀ ਸਜ਼ਾ ਕੱਟ ਰਿਹਾ। ਹੁਣ ਜਦੋਂ ਉਹਨੂੰ ਇਹ ਸਜ਼ਾ ਹੋ ਗਈ ਤਾਂ ਪਤਾ ਸੀ ਕਿ ਇਹਨੂੰ 1 ਸਾਲ ਪਰੋਲ ਨਹੀਂ ਦਿੱਤੀ ਜਾ ਸਕਦੀ, ਲੇਕਿਨ ਉਸ 'ਤੇ ਵੀ ਸਿਆਸਤ ਹੋਈ। ਔਰ ਅੱਜ ਜਿਹੜਾ ਇਹ ਹੁਣ ਕਲੋਜ਼ਰ ਰਿਪੋਰਟ CBI ਕੋਰਟ 'ਚ ਪੇਸ਼ ਕੀਤੀ ਗਈ ਆ, ਉਹ 'ਚ ਸੂਬਾ ਸਰਕਾਰ ਵੀ ਸਿਆਸਤ ਕਰ ਰਹੀ ਆ। ਅਕਾਲੀ ਦਲ ਨੇ ਵੀ ਕਿਹਾ ਕਿ ਅਸੀਂ ਕੋਰਟ 'ਚ ਜਾਵਾਂਗੇ, ਅਸੀਂ ਜਾ ਕੇ ਹੋਮ ਮਿਨਿਸਟਰ ਇੰਡੀਆ ਨੂੰ ਮਿਲਾਂਗੇ। ਪਰ ਕਿਸੇ ਨੂੰ ਇਹ ਨਹੀਂ ਪਤਾ ਜਿਹੜੀ CBI ਕੋਰਟ ਹੈ, CBI ਕੋਰਟ ਦੇ ਵਿੱਚ ਇੱਕ CBI ਪਾਰਟੀ ਆ, ਇੱਕ ਜਿਹੜੇ ਉਹਦੇ ਵਿੱਚ ਮੁਲਜ਼ਮ ਨੇ ਉਹ ਪਾਰਟੀ ਨੇ, ਤੀਸਰੀ ਤਾਂ ਕੋਈ ਪਾਰਟੀ ਨਹੀਂ ਆ ਜਿਹੜਾ ਉਹਦੇ 'ਚ ਪਾਰਟੀ ਬਣ ਜਾਵੇ। ਚਾਹੀਦਾ ਤਾਂ ਇਹ ਸੀ ਤੁਸੀਂ ਇਹਦੇ ਜਾਂ ਤਾਂ ਹੋਮ ਮਿਨਿਸਟਰ ਨੂੰ ਮਿਲੋ, ਜੇ ਹੋਮ ਮਿਨਿਸਟਰ ਨੂੰ ਨਹੀਂ ਮਿਲਣਾ ਤਾਂ ਇਹ ਕੇਸ ਜਿਹੜਾ ਇਹਨੂੰ ਤੁਸੀਂ ਸੁਪਰੀਮ ਕੋਰਟ ਲੈ ਕੇ ਜਾਓ ਜਾਂ ਹਾਈ ਕੋਰਟ ਲੈ ਕੇ ਜਾਓ। ਉੱਥੋਂ ਇਹ ਹੋਵੇ ਕਿ ਇਹ ਜਿਹੜੀ ਵਿਧਾਨ ਸਭਾ ਨੇ ਮਤਾ 2018 ਅਗਸਤ 'ਚ ਪਾਸ ਕੀਤਾ ਸੀ ਉਸ ਦੇ ਮੁਤਾਬਕ ਇਹ ਇਨਕੁਆਰੀ ਜਿਹੜੀ CBI ਤੋਂ ਲੈ ਕੇ ਸੂਬਾ ਸਰਕਾਰ ਜਿਹੜੀ ਉਹਨੂੰ ਦੇਣੀ ਚਾਹੀਦੀ, ਉਹਦੀ ਕੋਈ ਏਜੰਸੀ ਇਹਦੀ ਇਨਕੁਆਰੀ ਕਰੇ ਤੇ ਤਾਂ ਕਿਸੇ ਨਾ ਕਿਸੇ ਜਿਹੜਾ ਉਹ ਮੁਕਾਮ 'ਤੇ ਜਿਹੜਾ ਪਹੁੰਚਿਆ ਜਾ ਸਕਦਾ। ਪਰ ਸਿਆਸਤ ਇੱਥੇ ਅੱਜ ਵੀ ਹੋ ਰਹੀ ਆ। 1 ਜੂਨ 2015 ਤੋਂ ਜਿਹੜੀ ਸਿਆਸਤ ਚੱਲੀ ਸੀ ਉਹ ਨਿਰੰਤਰ ਅੱਜ ਤੱਕ ਚੱਲ ਰਹੀ ਆ, ਉਹ ਰੁਕਣ ਦਾ ਨਾਮ ਨਹੀਂ ਲੈ ਰਹੀ। ਹਰ ਵਿਅਕਤੀ ਜਿਹੜਾ ਉਹ ਇਹੀ ਕਹਿ ਰਿਹਾ ਕਿ ਦੋਸ਼ੀਆਂ ਨੂੰ ਸਜ਼ਾ ਮਿਲੇ।
ਲੇਕਿਨ ਦੋਸ਼ੀਆਂ ਤੱਕ ਪਹੁੰਚਣ ਦੇ ਲਈ ਕੋਈ ਵੀ ਤਿਆਰ ਨਹੀਂ। ਜੇ ਦੋਸ਼ੀਆਂ ਤੱਕ ਪਹੁੰਚਿਆ ਗਿਆ, ਉੱਥੇ ਕਿਤੇ ਨਾ ਕਿਤੇ ਹਰਿਆਣਾ ਦੀ ਆਉਣ ਵਾਲੀ ਜਿਹੜੀ 2 ਮਹੀਨੇ ਦੇ ਬਾਅਦ ਅਸੈਂਬਲੀ ਇਲੈਕਸ਼ਨ ਆ, ਉਹਨੂੰ ਮੁੱਖ ਰੱਖ ਕੇ ਇਹ ਐਡਾ ਵੱਡਾ ਫੈਸਲਾ ਲੈ ਲਿਆ ਗਿਆ। ਹੁਣ ਜੇ ਕਹਿ ਦਈਏ ਕਿ ਕੱਲੀ ਬੀਜੇਪੀ ਦੀ ਸਰਕਾਰ ਲੈ ਗਈ, ਨਹੀਂ, ਇਹਦੇ 'ਚ ਪੰਜਾਬ ਦੀ ਕਾਂਗਰਸ ਸਰਕਾਰ ਜਿਹਦੀ ਅਗਵਾਈ ਕੈਪਟਨ ਅਮਰਿੰਦਰ ਸਿੰਘ ਕਰ ਰਿਹਾ, ਕਿਤੇ ਨਾ ਕਿਤੇ ਉਹ ਵੀ ਦੋਸ਼ੀ ਆ, ਕਿਉਂਕਿ ਮਹਿੰਦਰਪਾਲ ਬਿੱਟੂ ਦਾ ਜਦੋਂ ਸੰਸਕਾਰ ਨਹੀਂ ਸੀ ਕੀਤਾ ਜਾ ਰਿਹਾ, ਉਹਦੇ ਪਰਿਵਾਰਕ ਮੈਂਬਰ ਤੇ ਉਹਦੇ ਬਾਕੀ ਦੇ ਜਿਹੜੇ ਸਾਕ ਸੰਬੰਧੀ ਸੀ, ਉਹ ਜਦੋਂ ਅੜ ਕੇ ਬੈਠ ਗਏ ਤੇ ਸੂਬਾ ਸਰਕਾਰ ਦੇ ਮੂਹਰੇ ਉਹਨਾਂ ਮੰਗਾਂ ਰੱਖੀਆਂ ਕਿ ਸਾਡੇ ਵਿਰੁੱਧ ਜਿੰਨੇ ਵੀ ਬੇਅਦਬੀ ਦੇ ਮਸਲਿਆਂ ਦੇ ਮਾਮਲਿਆਂ ਦੇ ਕੇਸ ਦਰਜ ਨੇ, ਉਹ ਸਾਰੇ ਦੇ ਸਾਰੇ ਵਾਪਸ ਲਏ ਜਾਣ। ਤੇ ਕਿਤੇ ਨਾ ਕਿਤੇ ਉਹ ਸੂਬਾ ਸਰਕਾਰ ਦੀ ਵੀ ਉਹਦੇ 'ਚ ਸਹਿਮਤੀ ਆ। ਇਸੇ ਕਰਕੇ ਸੂਬਾ ਸਰਕਾਰ, ਅਕਾਲੀ ਦਲ ਤੇ ਕੇਂਦਰ 'ਚ ਬੈਠੀ ਬੀਜੇਪੀ ਦੀ ਸਰਕਾਰ ਤਿੰਨੋਂ ਹੀ ਕਟਹਿਰੇ 'ਚ ਖੜੇ ਨੇ ਕਿ ਜਿਨ੍ਹਾਂ ਨੇ 4 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਅਲੱਗ-ਅਲੱਗ ਕਾਰਜਕਾਲ ਦੇ ਵਿੱਚ, ਅਕਾਲੀ ਦਲ ਦਾ 1 ਸਾਲ ਤੇ 7 ਮਹੀਨੇ ਦਾ ਸਮਾਂ ਜਿਹਦੇ 'ਚ ਕੁਛ ਨਹੀਂ ਕਰਕੇ ਗਏ। ਲੇਕਿਨ ਕਾਂਗਰਸ ਵੀ ਜਿਹੜੀ 2.25 ਸਾਲ ਤੋਂ ਉੱਪਰ ਦਾ ਸਮਾਂ ਜਿਹੜਾ ਉਹਨਾਂ ਨੇ ਟਪਾ ਦਿੱਤਾ, ਲੇਕਿਨ ਇਹਦੇ ਤੇ ਸਵਾਏ ਰਾਜਨੀਤੀ ਕਰਨ ਤੋਂ ਕੁਛ ਨਹੀਂ ਹੋਇਆ। ਕੱਲੀ ਰਾਜਨੀਤੀ ਹੋਈ ਆ, ਚਾਹੇ ਉਹ ਗੋਲੀकांड ਨਾਲ ਸੰਬੰਧਿਤ ਦੋਨੋਂ ਕੇਸ ਹੋਣ ਤੇ ਚਾਹੇ ਇਹ 3 ਕੇਸ ਜਿਹੜੇ CBI ਨੂੰ ਦਿੱਤੇ ਗਏ। ਬਾਕੀ ਛੋਟ-ਪੁੱਟ ਕੇਸਾਂ 'ਚ ਤਾਂ ਹੋਇਆ ਕੁਛ ਨਾ ਕੁਛ ਕਿ ਉਹਨਾਂ 'ਚ ਗ੍ਰਿਫਤਾਰੀਆਂ ਹੋਈਆਂ, ਲੇਕਿਨ ਇਹਨਾਂ ਕੇਸਾਂ 'ਚ ਨਾ CBI ਨੇ ਕੁਛ ਕੀਤਾ ਤੇ ਨਾ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਸੀਗੀ ਉਹ ਗੋਲੀकांड ਦੇ ਲਈ ਬਣਾਈ ਸੀ, ਉਹਦੇ 'ਚ 4 ਪੁਲਿਸ ਅਫਸਰਾਂ ਨੂੰ ਜਿਹੜਾ ਉਹਨਾਂ ਦੀ ਅਰੈਸਟ ਪਾਈ ਗਈ ਆ, ਉਹਦੇ ਇਲਾਵਾ ਕੁਛ ਨਹੀਂ ਕੀਤਾ। ਕਿਹਦੇ ਕਹਿਣ ਤੇ ਹੋਇਆ, ਕੀ ਕੁਛ ਹੋਇਆ, ਕਿੱਦਾਂ ਹੋਇਆ, ਉਹਦੇ ਤੱਕ ਕੋਈ ਵੀ ਅੱਜ ਤੱਕ ਜਿਹੜਾ ਪਹੁੰਚਿਆ ਨਹੀਂ। ਉਹ ਮਸਲਾ ਜਿਉਂ ਦਾ ਤਿਉਂ ਪਿਆ, ਲੇਕਿਨ ਹਰ ਰੋਜ਼ ਜਿਹੜੀ ਇਹਦੇ ਤੇ ਸਿਆਸਤ ਹੋ ਰਹੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਿਆਸਤ ਜਿਹੜੀ ਆ ਇਹ ਅੱਗੇ ਹੋਰ ਵੀ ਆਪਣਾ ਜਿਹੜਾ ਉਹ ਨਵਾਂ ਰੂਪ ਲੈ ਕੇ ਸਾਹਮਣੇ ਆਏਗੀ। ਹੁਣ ਜਿਹੜਾ ਦੂਸਰਾ ਮਸਲਾ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਲੈਣ ਲੱਗੇ ਆ, ਉਹ ਹੈ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਦੇ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ। ਨਵਜੋਤ ਸਿੰਘ ਸਿੱਧੂ ਪਹਿਲੇ ਦਿਨ ਤੋਂ, ਜਿਸ ਦਿਨ ਤੋਂ ਇਸ ਵਜ਼ਾਰਤ 'ਚ ਆਏ, ਉਸੇ ਦਿਨ ਤੋਂ ਹੀ ਕਿਤੇ ਨਾ ਕਿਤੇ ਕੈਪਟਨ ਤੇ ਉਹਦੇ ਵਿੱਚ ਕਾਫੀ ਰੱਸਾਕੱਸੀ ਜਿਹੜੀ ਆ ਉਹ ਚੱਲਦੀ ਆ ਰਹੀ ਆ। ਕੈਪਟਨ ਦੇ ਨਾਲ ਹਾਈ ਕਮਾਂਡ ਨੇ ਜਿਹੜਾ ਵਾਅਦਾ ਕੀਤਾ ਸੀ ਉਹਨੂੰ ਉਪ ਮੁੱਖ ਮੰਤਰੀ ਬਣਾਉਣ ਦਾ, ਉੱਥੇ ਉਹ ਸਫਲ ਨਹੀਂ ਹਾਈ ਕਮਾਂਡ ਹੋ ਸਕੀ। ਉਸ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਮੇਅਰ ਦੀਆਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਤਾਂ ਉਹਦੇ ਵਿੱਚ ਸਿੱਧੂ ਕੋਲੇ ਇਹ ਡਿਪਾਰਟਮੈਂਟ ਸੀ ਲੋਕਲ ਬਾਡੀਜ਼ ਦਾ। ਉਹ ਚਾਹੁੰਦਾ ਸੀ ਕਿ ਅੰਮ੍ਰਿਤਸਰ ਤੋਂ ਮੈਂ ਵਿਧਾਇਕ ਹਾਂ ਤੇ ਲੋਕਲ ਬਾਡੀਜ਼ ਡਿਪਾਰਟਮੈਂਟ ਮੇਰੇ ਕੋਲ ਆ ਤੇ ਘੱਟੋ ਘੱਟ ਅੰਮ੍ਰਿਤਸਰ ਦਾ ਮੇਅਰ ਜਿਹੜਾ ਉਹ ਮੇਰੀ ਮਰਜ਼ੀ ਦਾ ਲਾ ਦਿੱਤਾ ਜਾਵੇ। ਲੇਕਿਨ ਉੱਥੇ ਮੇਅਰ ਉਹ ਲਾਇਆ ਗਿਆ ਜਿਹੜੇ ਨਾਲ ਸਿੱਧੂ ਦੀ ਬਿਲਕੁਲ ਨਹੀਂ ਸੀ ਬਣਦੀ। ਉੱਥੇ ਵੀ ਕਿਤੇ ਨਾ ਕਿਤੇ ਖਟਾਸ ਜਿਹੜੀ ਉਹ ਦੋਨਾਂ ਦੇ ਵਿੱਚ ਆਈ। ਇੱਥੇ ਨਹੀਂ ਰੁਕੀ ਗੱਡੀ। ਉਸ ਤੋਂ ਬਾਅਦ ਮਾਈਨਿੰਗ ਪਾਲਿਸੀ ਲੈ ਕੇ ਆਇਆ ਨਵਜੋਤ ਸਿੰਘ ਸਿੱਧੂ। ਮਾਈਨਿੰਗ ਪਾਲਿਸੀ ਜਿਹੜੀ ਤੇਲੰਗਾਨਾ ਦੇ ਵਿੱਚ ਚੱਲ ਰਹੀ ਸੀ ਉਹ ਲੈ ਕੇ ਆਇਆ ਸੀ, ਉਹਨੇ ਪੂਰੇ ਅੰਕੜੇ ਦਿੱਤੇ ਸੀ। ਉਸ ਤੋਂ ਬਾਅਦ ਉਹ ਐਕਸਾਈਜ਼ ਪਾਲਿਸੀ ਲੈ ਕੇ ਆਇਆ ਤੇ ਉਸ ਤੋਂ ਬਾਅਦ ਅਨਆਥੋਰਾਈਜ਼ਡ ਜਿਹੜੀਆਂ ਕਲੋਨੀਆਂ ਸੀ ਉਹਦੀ ਪਾਲਿਸੀ ਜਿਹੜੀ ਲੈ ਕੇ ਆਇਆ। ਤਿੰਨੋਂ ਪਾਲਿਸੀਆਂ ਜਿਹੜੀਆਂ ਉਹ ਨਵਜੋਤ ਸਿੰਘ ਸਿੱਧੂ ਦੀ ਦੇਣ ਸੀ। ਲੇਕਿਨ ਬਦਕਿਸਮਤੀ ਸਮੇਂ-ਸਮੇਂ 'ਤੇ ਕਮੇਟੀਆਂ ਬਣੀਆਂ ਤਿੰਨਾਂ ਦੇ ਲਈ, ਲੇਕਿਨ ਤਿੰਨਾਂ ਦੇ ਵਿੱਚ ਕਮੇਟੀਆਂ 'ਚ ਉਹ ਮੰਤਰੀ ਲਏ ਗਏ ਜਿਹੜੇ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕਰਨਾ ਸੀ ਤੇ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਸੀ ਤੇ ਉਹਨਾਂ ਨੇ ਸਮੇਂ-ਸਮੇਂ 'ਤੇ ਵਿਰੋਧ ਕੀਤਾ ਤੇ ਤਿੰਨੋਂ ਹੀ ਪਾਲਿਸੀਆਂ ਜਿਹੜੀਆਂ ਉਹ ਬਿਲਕੁਲ ਖੁੱਡੇ ਲੈਣ ਲਾ ਦਿੱਤੀਆਂ ਗਈਆਂ। ਨਾ ਮਾਈਨਿੰਗ ਪਾਲਿਸੀ ਬਣੀ, ਜਿਸ ਤਰ੍ਹਾਂ ਪਹਿਲਾਂ ਰੇਤਾ ਜਿਹੜਾ ਉਹ 2 ਨੰਬਰ 'ਚ ਵਿਕਦਾ ਸੀ ਉਸੇ ਤਰ੍ਹਾਂ ਹੀ ਰੇਤਾ ਬਜਰੀ ਚੱਲ ਰਿਹਾ। ਜਿਸ ਤਰ੍ਹਾਂ ਐਕਸਾਈਜ਼ ਦੀ ਪਹਿਲਾਂ ਹਾਲਤ ਸੀ ਉਹੀ ਅੱਜ ਆ ਤੇ ਅਨਆਥੋਰਾਈਜ਼ਡ ਕਲੋਨੀਆਂ ਜਿਹੜੀਆਂ ਉਹਦਾ ਜੋ ਜਲੂਸ ਪਿਛਲੇ 5 ਦਿਨ ਤੋਂ ਨਿਕਲਿਆ, ਜਿੱਦਣ ਤੋਂ ਬਰਸਾਤ ਹੋਈ ਆ ਉਸ ਦਿਨ ਤੋਂ ਪੂਰੇ ਦੀਆਂ ਪੂਰੀਆਂ ਅਨਆਥੋਰਾਈਜ਼ਡ ਕਲੋਨੀਆਂ ਜਿਹੜੀਆਂ ਉਹ ਪਾਣੀ ਨਾਲ ਭਰੀਆਂ ਪਈਆਂ ਨੇ। ਨਵਜੋਤ ਸਿੰਘ ਸਿੱਧੂ ਦਾ ਇੱਕੋ ਹੀ ਸੀ ਕਿ ਜਿਨ੍ਹਾਂ ਨੇ ਕਲੋਨੀਆਂ ਕੱਟੀਆਂ ਨੇ ਇਹਦੀ ਪੈਨਲਟੀ ਉਹਨਾਂ ਨੂੰ ਪਾਓ ਤੇ ਘੱਟੋ ਘੱਟ, ਕਿਉਂਕਿ ਇੱਥੇ ਸੀਵਰੇਜ ਦੇਣਾ ਪੈਣਾ, ਸੀਵਰੇਜ ਤੋਂ ਬਗੈਰ ਇਹ ਕਲੋਨੀਆਂ ਬਚ ਨਹੀਂ ਸਕਣਗੀਆਂ। ਪਰ ਸੂਬਾ ਸਰਕਾਰ ਨੇ ਇੱਕੋ ਹੀ ਫੈਸਲਾ ਲੈ ਲਿਆ ਕਿ ਇਹ ਅਨਆਥੋਰਾਈਜ਼ਡ ਕਲੋਨੀਆਂ ਜਿਹੜੀਆਂ ਇਹਨਾਂ ਨੂੰ ਰੈਗੂਲਾਈਜ਼ ਕਰ ਦਿਓ, ਜਿਹਦਾ ਪਲਾਟ ਆ ਉਹਨੂੰ ਪੈਨਲਟੀ ਪਾ ਕੇ ਤੇ ਉਹਨੂੰ ਰੈਗੂਲਾਈਜ਼ ਕਰ ਦਿਓ। ਇੰਨਾ ਹੀ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਜੋ ਜਲੂਸ ਸੂਬਾ ਸਰਕਾਰ ਦਾ ਇੱਥੇ ਆ ਕੇ ਪਿਛਲੇ 5 ਦਿਨ ਤੋਂ ਨਿਕਲਿਆ ਪਿਆ, ਕਿਤੇ IG ਦੀ ਕੋਠੀ ਡੁੱਬੀ ਹੋਈ ਆ, ਕਿਤੇ ਸੈਸ਼ਨ ਜੱਜ ਦੀ ਡੁੱਬੀ ਹੋਈ ਆ ਤੇ ਕਿੰਨੇ ਲੋਕ ਜਿਹੜੇ ਉਹ ਘਰੋਂ ਬੇਕਾਰ ਹੋਏ ਆ। ਕਿਸੇ ਨੂੰ ਜਿਹੜੀ ਦਾਣਾ ਮੰਡੀ ਉੱਥੇ ਬਿਠਾਇਆ, ਕਈਆਂ ਨੂੰ ਪੈਲਸਾਂ 'ਚ ਬਿਠਾਇਆ ਹੋਇਆ। ਇਹ ਹਾਲਤ ਪੂਰੇ ਪੰਜਾਬ ਦੀ ਜਿਹੜੀ ਆ ਉਹ ਪਿਛਲੇ 5 ਦਿਨਾਂ ਤੋਂ ਬਣੀ ਹੋਈ ਆ। ਕਿਤੇ ਨਾ ਕਿਤੇ ਨਵਜੋਤ ਸਿੱਧੂ ਦੀ ਮੰਨੀ ਹੁੰਦੀ ਤੇ ਇਹ ਕੁਛ ਨਾ ਹੁੰਦਾ।
ਇਸ ਤੋਂ ਅੱਗੇ ਨਵਜੋਤ ਸਿੰਘ ਸਿੱਧੂ ਇਮਰਾਨ ਖਾਨ ਜਿਹੜਾ ਕਿ ਉਹਦਾ ਕ੍ਰਿਕਟ ਦੇ ਸਮੇਂ ਦਾ ਦੋਸਤ ਹੈ, ਉਹਦੇ ਸਹੁੰ ਚੁੱਕ ਸਮਾਗਮ 'ਚ ਗਿਆ। ਉਹ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਿਆ ਤੇ ਉਹਨੇ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਪੱਤਰ ਭੇਜਿਆ। ਕੈਪਟਨ ਅਮਰਿੰਦਰ ਸਿੰਘ ਨਹੀਂ ਸੀ ਚਾਹੁੰਦਾ ਕਿ ਮੇਰੇ ਹੁੰਦਿਆਂ ਮੈਨੂੰ ਬਾਈਪਾਸ ਕਰਕੇ ਕੋਈ ਹੋਰ ਜਿਹੜਾ ਉਹ ਹੀਰੋ ਬਣੇ। ਜਦੋਂ ਨਵਜੋਤ ਸਿੰਘ ਸਿੱਧੂ ਗਿਆ ਉਸ ਵੇਲੇ ਉਹਦੀ ਵਿਰੋਧਤਾ ਹੋਈ। ਜਦੋਂ ਉਹ ਉੱਥੋਂ ਕਰਤਾਰਪੁਰ ਦਾ ਰਸਤਾ ਖੋਲ੍ਹਣ ਦਾ ਜਿਹੜਾ ਉਹ ਸੁਨੇਹਾ ਲੈ ਕੇ ਆਇਆ, ਤਦ ਜਿਹੜੀ ਬੀਜੇਪੀ ਅਕਾਲੀ ਦਲ ਜਿੰਨੀ ਆਪੋਜੀਸ਼ਨ ਸੀ ਉਹਨਾਂ ਨੇ ਜਿੰਨੀ ਨਵਜੋਤ ਸਿੰਘ ਸਿੱਧੂ ਦੀ ਵਿਰੋਧਤਾ ਕੀਤੀ, ਉਸ ਤੋਂ ਜ਼ਿਆਦਾ ਵਿਰੋਧਤਾ ਜਿਹੜੀ ਸੀ ਉਹਦੀ ਆਪਣੀ ਸਰਕਾਰ ਨੇ ਕੀਤੀ ਉਹਦੀ, ਕਿ ਨਵਜੋਤ ਸਿੰਘ ਸਿੱਧੂ ਨੂੰ ਉੱਥੇ ਨਹੀਂ ਸੀ ਜਾਣਾ ਚਾਹੀਦਾ। ਲੇਕਿਨ ਫਿਰ ਵੀ ਉਹ ਰਸਤਾ ਜਿਹੜਾ ਉਹ ਖੁੱਲ੍ਹਿਆ, ਉਹਦੇ 'ਤੇ ਕੰਮ ਹੋਇਆ। ਲੇਕਿਨ ਬਦਕਿਸਮਤੀ ਜਦੋਂ ਡੇਰਾ ਬਾਬਾ ਨਾਨਕ 'ਚ ਇੰਡੀਆ ਵਾਲੇ ਬੰਨਿਓ ਨੀਂਹ ਪੱਥਰ ਰੱਖਿਆ ਜਾਣ ਲੱਗਾ, ਉਦੋਂ ਨਵਜੋਤ ਸਿੰਘ ਸਿੱਧੂ ਨੂੰ ਬਾਈਪਾਸ ਕੀਤਾ ਗਿਆ ਸੂਬਾ ਸਰਕਾਰ ਵੱਲੋਂ। ਕੇਂਦਰ ਸਰਕਾਰ ਨਾਲ ਤੇ ਅਕਾਲੀ ਦਲ ਨਾਲ ਰਲ ਕੇ ਉਹਨੂੰ ਸਾਈਡਲਾਈਨ ਕੀਤਾ ਗਿਆ, ਉਹਨੂੰ ਉਸ ਸਮਾਗਮ ਤੋਂ ਬਾਹਰ ਰੱਖਿਆ ਗਿਆ। ਪਰ ਜਦੋਂ ਪਾਕਿਸਤਾਨ ਵਾਲੇ ਬੰਨੇ ਉਸ ਤੋਂ 3 ਦਿਨ ਬਾਅਦ ਪ੍ਰੋਗਰਾਮ ਹੋਇਆ ਤੇ ਉਹਦੇ ਵਿੱਚ ਉਹਨਾਂ ਨੇ ਮੁੱਖ ਮਹਿਮਾਨ ਦੇ ਤੌਰ ਤੇ ਉਹਨੂੰ ਸੱਦਿਆ ਤੇ ਉਹ ਫਿਰ ਉੱਥੋਂ ਹੀਰੋ ਬਣ ਕੇ ਨਿਕਲ ਕੇ ਆਇਆ। ਕਿਤੇ ਨਾ ਕਿਤੇ ਪਹਿਲੇ ਦਿਨ ਤੋਂ ਕੈਪਟਨ ਅਮਰਿੰਦਰ ਸਿੰਘ ਤੇ ਜੋ ਨਵਜੋਤ ਸਿੰਘ ਸਿੱਧੂ ਦੀ ਖਿੱਚੋਤਾਣ ਚੱਲਦੀ ਸੀ, ਉਹ ਇਸ ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ ਆ ਕੇ ਜਿਹੜੀ ਆ ਉਹ ਆਪਣੇ ਪੂਰੇ ਮੁਕਾਮ ਤੇ ਆ ਗਈ, ਜਿੱਥੇ ਆ ਕੇ ਕਿ ਦੋਨੋਂ ਜਿਸ ਸਟੇਜ ਤੇ ਖੜੇ ਹੋ ਗਏ ਉੱਥੋਂ ਮੁੜਨਾ ਵਾਪਸ ਔਖਾ ਸੀ। ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੀ ਪੂਰੀ ਇਲੈਕਸ਼ਨ ਦੇ ਪ੍ਰਚਾਰ ਤੋਂ ਬਾਹਰ ਰੱਖਿਆ ਗਿਆ। ਇੱਥੋਂ ਤੱਕ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਚੰਡੀਗੜ੍ਹ ਦੀ ਟਿਕਟ ਨਹੀਂ ਦਿੱਤੀ ਗਈ, ਅੰਮ੍ਰਿਤਸਰ ਦੀ ਮੰਗੀ ਉਹ ਨਹੀਂ ਦਿੱਤੀ ਗਈ। ਜਦੋਂ ਉਹਨੂੰ ਬਠਿੰਡੇ ਦੀ ਟਿਕਟ ਦੀ ਆਫਰ ਕੀਤੀ ਗਈ ਤੇ ਉਹਨੇ ਇਨਕਾਰ ਕਰ ਦਿੱਤਾ ਕਿ ਅਸੀਂ ਅੰਮ੍ਰਿਤਸਰ ਜਾਂ ਚੰਡੀਗੜ੍ਹ ਲੜ ਸਕਦੇ ਹਾਂ, ਅਸੀਂ ਹੋਰ ਨਹੀਂ ਲੜਨੀ, ਉਹਨਾਂ ਇਨਕਾਰ ਕਰ ਦਿੱਤਾ। ਪਰ ਜਦੋਂ ਬਠਿੰਡਾ ਸੀਟ ਹੱਥੋਂ ਜਾਂਦੀ ਦਿਖੀ, ਜਿਹੜਾ ਬਠਿੰਡੇ ਤੋਂ ਕਾਂਗਰਸੀ ਕੈਂਡੀਡੇਟ ਸੀ, ਉਹਨੇ ਜਦੋਂ ਸੀਟ ਹੱਥੋਂ ਜਾਂਦੀ ਦਿਖੀ ਤਾਂ ਉਸ ਵਕਤ ਉਹਨੇ ਜਦੋਂ ਹਾਈ ਕਮਾਂਡ ਨਾਲ ਗੱਲ ਕੀਤੀ ਤਾਂ ਪ੍ਰਿੰਕਾ ਗਾਂਧੀ ਖੁਦ ਨਵਜੋਤ ਸਿੰਘ ਸਿੱਧੂ ਜੋ ਕਿ ਉਦਣ ਪਟਨੇ ਸ਼ਤਰੂਘਨ ਸਿਨਹਾ ਦੇ ਚੋਣ ਪ੍ਰਚਾਰ ਲਈ ਜਾ ਰਿਹਾ ਸੀ, ਉਹਨੂੰ ਮੌਕੇ 'ਤੇ ਉੱਧਰ ਤੋਂ ਰੋਕ ਕੇ ਬਠਿੰਡੇ ਲੈ ਕੇ ਆਈ। ਜੋ ਬਠਿੰਡੇ ਦੇ ਵਿੱਚ ਲੰਬੀ 'ਚ ਤੇ ਜੋ ਗੁਰਦਾਸਪੁਰ ਤੇ ਪਠਾਨਕੋਟ ਦੇ ਵਿੱਚ ਸਟੇਟਮੈਂਟ ਦਿੱਤੀ ਨਵਜੋਤ ਸਿੰਘ ਸਿੱਧੂ ਨੇ, ਉਹ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਨੂੰ ਹਜਮ ਨਹੀਂ ਹੋਈ। ਤੇ ਜਿਹੜੀ ਸਟੇਟਮੈਂਟ 19 ਮਈ ਨੂੰ ਚੋਣਾਂ ਵਾਲੇ ਦਿਨ ਵੀ ਨਵਜੋਤ ਸਿੰਘ ਸਿੱਧੂ ਨੇ ਦਿੱਤੀ, ਉਹ ਵੀ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਨੂੰ ਹਜਮ ਨਹੀਂ ਹੋਈ। ਉਸ ਦੇ ਬਾਵਜੂਦ ਹਾਈ ਕਮਾਂਡ ਵੱਲੋਂ ਇੱਕੋ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਗਿਆ ਕਿ ਨਵਜੋਤ ਸਿੰਘ ਸਿੱਧੂ ਦਾ ਵਿਭਾਗ ਚੇਂਜ ਨਹੀਂ ਕਰਨਾ, ਪਰ ਨਵਜੋਤ ਸਿੰਘ ਸਿੱਧੂ ਦਾ ਵਿਭਾਗ ਫਿਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੇਂਜ ਕੀਤਾ ਗਿਆ। ਚੇਂਜ ਕਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਿੱਲੀ ਜਾਂਦਾ ਤੇ 10 ਜੂਨ ਨੂੰ ਆਪਣਾ ਅਸਤੀਫਾ ਜਿਹੜਾ ਰਾਹੁਲ ਗਾਂਧੀ ਨੂੰ ਦੇ ਦਿੰਦਾ। ਰਾਹੁਲ ਗਾਂਧੀ ਨੇ ਉਹਨਾਂ ਨੂੰ ਚੁੱਪ ਕਰਵਾ ਕੇ ਵਾਪਸ ਭੇਜਿਆ। ਅਹਿਮਦ ਪਟੇਲ ਦੀ ਡਿਊਟੀ ਲਗਾਈ ਕਿ ਇਸ ਮਸਲੇ ਦਾ ਹੱਲ ਕੱਢਿਆ ਜਾਵੇ, ਲੇਕਿਨ ਕੈਪਟਨ ਅਮਰਿੰਦਰ ਸਿੰਘ ਫਿਰ ਉਹਦਾ ਪੁਰਾਣਾ ਵਿਭਾਗ ਉਹਨੂੰ ਦੇਣ ਲਈ ਤਿਆਰ ਨਹੀਂ ਹੋਇਆ। ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਵੀ ਫਸ ਚੁੱਕਿਆ ਸੀ ਤੇ ਨਵਜੋਤ ਸਿੰਘ ਸਿੱਧੂ ਵੀ ਫਸ ਚੁੱਕਿਆ ਸੀ। ਨਵਜੋਤ ਸਿੰਘ ਸਿੱਧੂ ਵੀ ਆਪਣੀ ਅੜੀ ਜਿੱਥੇ ਖੜਾ ਸੀ ਉੱਥੋਂ ਪਿੱਛੇ ਆਉਣ ਲਈ ਤਿਆਰ ਨਹੀਂ ਸੀ ਤੇ ਕੈਪਟਨ ਅਮਰਿੰਦਰ ਸਿੰਘ ਵੀ ਆਉਣ ਲਈ ਤਿਆਰ ਨਹੀਂ ਸੀ। ਇਸ ਕਰਕੇ ਨਵਜੋਤ ਸਿੰਘ ਸਿੱਧੂ ਨੇ 34 ਦਿਨ ਇੰਤਜ਼ਾਰ ਕੀਤੀ। 34 ਦਿਨ ਦੇ ਇੰਤਜ਼ਾਰ ਤੋਂ ਬਾਅਦ ਨਾ ਤਾਂ ਉਹਨੇ ਵਿਭਾਗ ਸੰਭਿਆ, ਸਗੋਂ ਜਿਹੜਾ ਅਸਤੀਫਾ ਉਹਨੇ ਰਾਹੁਲ ਗਾਂਧੀ ਨੂੰ ਦਿੱਤਾ ਸੀ ਉਹ ਅਸਤੀਫਾ ਜਿਹੜਾ ਉਹ ਜਨਤਕ ਕਰ ਦਿੱਤਾ। 24 ਘੰਟੇ ਉਹਨੇ ਉਡੀਕਿਆ। ਜਦੋਂ ਹਾਈ ਕਮਾਂਡ ਵੱਲੋਂ ਵੀ ਕੋਈ ਠੋਸ ਮੈਸੇਜ ਨਹੀਂ ਮਿਲਿਆ ਤਾਂ ਅਗਲੇ ਦਿਨ ਉਹਨਾਂ ਅਸਤੀਫੇ ਦੀ ਇੱਕ ਕਾਪੀ ਜਿਹੜੀ ਆ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਭੇਜ ਦਿੱਤੀ। ਹੁਣ ਕੈਪਟਨ ਅਮਰਿੰਦਰ ਸਿੰਘ ਸਾਰਾ ਕੁਝ ਹੁੰਦੇ ਹੋਏ ਇੱਥੇ ਐਡਾ ਕਸੂਤਾ ਫਸ ਚੁੱਕਿਆ। ਕੇਂਦਰ ਸਰਕਾਰ ਜਿਹੜੀ ਹਾਈ ਕਮਾਂਡ ਆ ਕਾਂਗਰਸ ਦੀ, ਉਹ ਪਹਿਲਾਂ ਹੀ ਕੈਪਟਨ ਦੇ ਉੱਪਰ ਬਹੁਤ ਖਫਾ ਹੈ ਕਿ ਉਹਨੇ ਨਵਜੋਤ ਸਿੰਘ ਸਿੱਧੂ ਨੂੰ ਉਹਦਾ ਵਿਭਾਗ ਕਿਉਂ ਚੇਂਜ ਕੀਤਾ, ਫਿਰ ਉਹਨਾਂ ਦੇ ਕਹਿਣ ਤੇ ਉਹਦਾ ਵਿਭਾਗ ਵਾਪਸ ਕਿਉਂ ਨਹੀਂ ਕੀਤਾ। ਦੋਨੋਂ ਗੱਲਾਂ ਤੇ ਫਸਿਆ ਪਿਆ। ਹੁਣ ਇਸ ਵਕਤ ਕੈਪਟਨ ਦੇ ਸਿਰ ਤੇ ਤਲਵਾਰ ਲਟਕੀ ਹੋਈ ਆ ਕਿ ਉਹ ਨਵਜੋਤ ਸਿੱਧੂ ਦਾ ਅਸਤੀਫਾ ਪ੍ਰਵਾਨ ਕਰੇ, ਕਿ ਉਹ ਹਾਈ ਕਮਾਂਡ ਨੂੰ ਪੁੱਛ ਕੇ ਕਰੇ ਜਾਂ ਹਾਈ ਕਮਾਂਡ ਦੀ ਸਹਿਮਤੀ ਤੋਂ ਬਗੈਰ ਕਰੇ। ਮੈਨੂੰ ਲੱਗਦਾ ਨਹੀਂ ਕਿ ਉਹ ਤੀਸਰੀ ਵਾਰ ਗਲਤੀ ਕਰੇਗਾ ਕਿ ਉਹ ਹਾਈ ਕਮਾਂਡ ਦੇ ਪੁੱਛੇ ਤੋਂ ਬਗੈਰ ਕਰੇਗਾ। ਔਰ ਨਵਜੋਤ ਸਿੰਘ ਸਿੱਧੂ ਜਿਹੜਾ ਉਹਦੀ ਵਾਪਸੀ ਨਹੀਂ ਦਿਖ ਰਹੀ, ਉਹ ਮੰਤਰੀ ਤੋਂ ਅਸਤੀਫਾ ਦੇ ਚੁੱਕਿਆ ਔਰ ਪਾਸੇ ਨਿਕਲ ਚੁੱਕਿਆ। ਇੱਥੋਂ ਤੱਕ ਕਿ ਉਹਨੇ ਚੰਡੀਗੜ੍ਹ ਵਾਲੀ ਕੋਠੀ ਵੀ ਆਪਣੀ ਜਿਹੜੀ ਆ ਉੱਥੋਂ ਸਮਾਨ ਜਿਹੜਾ ਉਹ ਸਾਰਾ ਸਮੇਟ ਲਿਆ, ਖਾਲੀ ਕਰ ਦਿੱਤੀ ਆ। ਸਰਕਾਰੀ ਕੋਠੀ ਉਹ ਖਾਲੀ ਕਰ ਚੁੱਕਿਆ, ਲੇਕਿਨ ਉਹ ਮੀਡੀਆ ਦੇ ਸਾਹਮਣੇ ਨਹੀਂ ਆਇਆ। ਔਰ ਨਵਜੋਤ ਸਿੰਘ ਸਿੱਧੂ ਨੇ ਮਈ 'ਚ ਜੋ ਲੰਬੀ 'ਚ ਤੇ ਜੋ ਬਠਿੰਡੇ 'ਚ ਕਿਹਾ ਸੀ ਕਿ ਜੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਦਿਵਾ ਸਕਿਆ ਤਾਂ ਮੈਂ ਜਿਸ ਤਰ੍ਹਾਂ ਰਾਜ ਸਭਾ ਦੀ ਮੈਂਬਰੀ ਬੀਜੇਪੀ ਵੇਲੇ ਛੱਡ ਕੇ ਆਇਆ, ਉਸੇ ਤਰ੍ਹਾਂ ਮੰਤਰੀ ਪਦ ਜਿਹੜਾ ਇੱਥੋਂ ਵੀ ਛੱਡ ਕੇ ਪਾਸੇ ਹੋ ਜਾਵਾਂਗਾ। ਚਾਹੇ ਉਹਨੇ 40
ਸਵਾ ਮਹੀਨਾ ਲਾਤਾ, ਸਵਾ ਮਹੀਨੇ ਬਾਅਦ ਉਹ ਪਾਸੇ ਹਟਿਆ। ਲੇਕਿਨ ਘੱਟੋ ਘੱਟ ਇੱਕ ਤੇ ਆ ਕਿ ਜਿਹੜਾ ਕਲੰਕ ਹੁਣ ਇਸ ਵਕਤ CBI ਦੀ ਕਲੋਜ਼ਰ ਰਿਪੋਰਟ ਜਿਹੜੀ ਆ ਉਹ ਪੇਸ਼ ਹੋ ਕੇ ਕੈਪਟਨ ਅਮਰਿੰਦਰ ਸਿੰਘ ਫਸਿਆ, BJP ਫਸੀ, ਅਕਾਲੀ ਦਲ ਉਹ 'ਚ ਫਸਿਆ, ਨਵਜੋਤ ਸਿੰਘ ਸਿੱਧੂ ਉਹ 'ਚੋਂ ਪਾਕ ਸਾਫ਼ ਹੋ ਕੇ ਨਿਕਲ ਗਿਆ। ਬਹੁਤੇ ਲੋਕਾਂ ਦਾ ਤਾਂ ਇਹ ਵੀ ਕਹਿਣਾ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਕੋਈ ਕਹਿੰਦਾ ਹਿੱਟ ਵਿਕਟ ਹੋਇਆ। ਬਹੁਤਾਤ ਲੋਕਾਂ ਦੀ ਜਿਹੜੀ ਆ ਉਹ ਨਵਜੋਤ ਸਿੱਧੂ ਦੇ ਨਾਲ ਆ, ਉਹ ਕਹਿੰਦੇ ਆ ਹਿੱਟ ਵਿਕਟ ਨਹੀਂ ਹੋਇਆ। ਨਵਜੋਤ ਸਿੰਘ ਸਿੱਧੂ ਐਸਾ ਛੱਕਾ ਮਾਰ ਗਿਆ ਜਿਹੜੀ ਬਾਲ ਹੀ ਨਹੀਂ ਲੱਭਦੀ, ਨਾ ਤਾਂ ਉਹ ਕਾਂਗਰਸ ਦੀ ਹਾਈ ਕਮਾਂਡ ਨੂੰ ਲੱਭ ਰਹੀ ਆ ਤੇ ਨਾ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਲੱਭ ਰਹੀ ਆ ਕਿ ਬਾਲ ਗਈ ਤੇ ਕਿੱਥੇ ਗਈ ਆ। ਇਹ ਹਾਲਾਤਾਂ ਬਣਾ ਕੇ ਨਵਜੋਤ ਸਿੰਘ ਸਿੱਧੂ ਕਿਤੇ ਨਾ ਕਿਤੇ ਆਪਣੇ ਆਪ ਨੂੰ ਇੱਕ ਹੀਰੋ ਦੇ ਤੌਰ ਤੇ ਜਿਹੜਾ ਉਹ ਪੇਸ਼ ਕਰਕੇ ਇਹ ਸਾਰੇ ਸਭ ਕਾਸੇ ਤੋਂ ਪਾਸੇ ਨਿਕਲ ਗਿਆ। ਲੇਕਿਨ ਮੰਤਰੀ ਪਦ ਗਵਾ ਕੇ ਵੀ ਨਵਜੋਤ ਸਿੰਘ ਸਿੱਧੂ ਅੱਜ ਦੇ ਦਿਨ ਦੇ ਵਿੱਚ ਹੀਰੋ ਆ। ਲੇਕਿਨ ਕੈਪਟਨ ਅਮਰਿੰਦਰ ਸਿੰਘ ਸੂਬੇ ਦਾ ਮੁੱਖ ਮੰਤਰੀ ਹੁੰਦਾ ਹੋਇਆ ਵੀ ਬੁਰੀ ਸਥਿਤੀ 'ਚ ਫਸਿਆ ਪਿਆ। ਇੱਕ ਬੰਨੇ ਜਿੱਥੇ ਬਰਗਾੜੀ ਤੇ ਬਹਿਬਲ ਕਲਾਂ ਜਿਹੜੇ ਉਹ ਮਸਲੇ ਪਏ ਨੇ, ਬੁਰਜ ਜਵਾਹਰ ਸਿੰਘ ਵਾਲਾ ਤੇ ਕੋਟਕਪੂਰਾ ਦੇ ਮਸਲੇ ਜਿਹੜੇ ਨੇ ਉਹ ਸਾਹਮਣੇ ਪਏ ਨੇ ਕਿ ਦੋਸ਼ੀ ਜਿਹੜੇ ਆ ਉਹ ਕਟਹਿਰੇ 'ਚ ਨਹੀਂ ਆਏ। ਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਆਏ ਕਿਉਂਕਿ ਉਹ CBI ਕਲੋਜ਼ਰ ਰਿਪੋਰਟ ਪੇਸ਼ ਕਰ ਗਈ, ਤੇ ਨਾ ਹੀ ਜਿਹੜੇ ਗੋਲੀ ਕਾਂਡ ਵਾਲੇ ਸੀ ਉਹ ਅਜੇ ਤੱਕ ਸਾਰੇ ਪਕੜੇ ਗਏ। ਇਸ ਕਰਕੇ ਉੱਥੇ ਵੀ ਕਟਹਿਰੇ 'ਚ ਖੜੇ ਆ। ਕਿਤੇ ਨਾ ਕਿਤੇ SYL ਦਾ ਮੁੱਦਾ ਜਿਹੜਾ ਉਹ ਪਾਣੀ ਦਾ ਫੇਰ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਤੇ ਤਲਵਾਰ ਲਟਕ ਚੁੱਕੀ ਆ। ਕੈਪਟਨ ਅਮਰਿੰਦਰ ਸਿੰਘ ਨੂੰ ਉਹਦੇ 'ਚੋਂ ਬਚਣ ਲਈ ਥਾਂ ਨਹੀਂ ਮਿਲ ਰਹੀ, ਜਾਵੇ ਤਾਂ ਕਿੱਥੇ ਜਾਵੇ। ਇਸ ਵਕਤ ਦੀ ਹਾਲਾਤ ਇਹ ਬਣੀ ਹੋਈ ਆ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ 3 ਸਤੰਬਰ ਤੱਕ ਦਾ ਸੁਪਰੀਮ ਕੋਰਟ ਵੱਲੋਂ ਸਮਾਂ ਦਿੱਤਾ ਗਿਆ, ਜੇ 3 ਸਤੰਬਰ ਤੱਕ ਸੁਪਰੀਮ ਕੋਰਟ ਦੇ ਦਿੱਤੇ ਸਮੇਂ ਮੁਤਾਬਕ ਹਰਿਆਣਾ, ਪੰਜਾਬ ਤੇ ਕੇਂਦਰ ਸਰਕਾਰ ਬੈਠ ਕੇ SYL ਬਣਾਉਣ ਤੇ ਕੋਈ ਜਿਹੜਾ ਉਹ ਠੋਸ ਫੈਸਲਾ ਨਹੀਂ ਲੈਂਦੇ ਤਾਂ 3 ਸਤੰਬਰ ਤੋਂ ਬਾਅਦ ਜਿਹੜਾ ਉਹ ਸੁਪਰੀਮ ਕੋਰਟ ਆਪਣਾ ਫੈਸਲਾ ਸੁਣਾਏਗੀ, ਜਿਹਦੇ ਉੱਪਰ ਕਿ ਦੁਬਾਰਾ ਸੂਬਾ ਸਰਕਾਰ ਜਿਹੜੀ ਆ ਉਹਨੂੰ ਆਪਣਾ ਪੱਖ ਰੱਖਣਾ ਔਖਾ ਹੋ ਜਾਣਾ। ਸਮੇਂ-ਸਮੇਂ ਤੇ ਚਾਹੇ ਉਹ ਅਕਾਲੀ ਦਲ ਦੀ ਸਰਕਾਰ ਸੀ, ਚਾਹੇ ਕਾਂਗਰਸ ਦੀਆਂ ਸਰਕਾਰਾਂ ਸੂਬੇ 'ਚ ਆਈਆਂ, ਜਿਨ੍ਹਾਂ ਨੇ ਪਾਣੀਆਂ ਦੀ ਵੰਡ ਤੇ ਰਹਿੰਦੇ ਸਮੇਂ ਠੋਸ ਫੈਸਲੇ ਨਹੀਂ ਲਏ, ਜਿਸ ਕਰਕੇ ਕੈਪਟਨ ਅਮਰਿੰਦਰ ਸਿੰਘ ਇਹਨਾਂ ਸਾਰੇ ਮਸਲਿਆਂ 'ਚ ਅੱਜ ਬੁਰੀ ਤਰ੍ਹਾਂ ਨਾਲ ਘਿਰ ਚੁੱਕਿਆ, ਜਿੱਥੋਂ ਨਿਕਲਣਾ ਉਹਦੇ ਲਈ ਜਿਹੜਾ ਉਹ ਬਹੁਤ ਹੀ ਮੁਸ਼ਕਲ ਹੋਇਆ। ਸੋ ਦਰਸ਼ਕੋ, ਅੱਜ ਲਈ ਇੰਨਾ ਹੀ। ਪ੍ਰੋਗਰਾਮ ਦੇ ਵਿੱਚ ਫਿਰ ਕਿਸੇ ਨਵੇਂ ਮੁੱਦੇ ਨੂੰ ਲੈ ਕੇ ਤੁਹਾਡੇ ਰੂਬਰੂ ਪੇਸ਼ ਹੋਵਾਂਗੇ। ਸਤਿ ਸ਼੍ਰੀ ਅਕਾਲ।